ਈਰਾਨ ਦੀ ਜੰਗ ਖਤਮ ਕੀਤੀ ਜਾ ਸਕਦੀ ਹੈਗੀ ਆ। ਕਹਿੰਦੇ ਭਈ ਪੀਸ ਨੂੰ ਲੈ ਕੇ ਆਉਣਾ ਤੇ ਗਲਫ ਤੇ ਮਿਡਲ ਈਸਟ ਦੇ ਵਿੱਚ ਸਟੇਬਿਲਿਟੀ ਨੂੰ ਲੈ ਕੇ ਆਉਣਾ, ਇਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ। ਪੋਸਟ ਉਹਨਾਂ ਨੇ ਪਾਈ ਆ ਐਕਸ ਦੇ ਉੱਤੇ। ਇਸ ਪਲਾਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟ ਜਿਹੜਾ ਸੀਜ਼ ਫਾਇਰ ਹੋਣਾ ਚਾਹੀਦਾ ਆ, ਬੰਦ ਹੋਣੀ ਚਾਹੀਦੀ ਲੜਾਈ, ਤੇ ਪੀਸ ਟਾਕਸ ਸ਼ੁਰੂ ਹੋਣੀਆਂ ਚਾਹੀਦੀਆਂ, ਤੇ ਇਮੀਡੀਏਟਲੀ ਜਿਹੜਾ ਸਟੇਟ ਆਫ ਹਾਰਮੋਜ਼ ਆ ਉਸ ਨੂੰ ਖੋਲ ਦਿੱਤਾ ਜਾਣਾ ਚਾਹੀਦਾ ਹੈਗਾ ਆ। ਇਹ ਸਟੇਟਮੈਂਟ ਉਸ ਟਾਈਮ ਆਈ ਆ ਜਦੋਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਇਸ਼ਕਦਰ ਬੀਜਿੰਗ ਦੇ ਵਿੱਚ ਚਾਈਨਾ 'ਚ ਪਹੁੰਚੇ ਹੋਏ ਆ, ਤੇ ਉਹ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਮਿਲੇ ਹੈਗੇ ਆ। ਉਸ ਟਾਈਮ ਦੇ ਉੱਤੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਦੂਸਰੇ ਪਾਸੇ ਅੱਜ ਈਰਾਨ ਦੀ ਇੱਕ ਮਿਜ਼ਾਈਲ ਨੇ ਇੱਕ ਹੋਰ ਗਲਫ ਸਟੇਟ ਦੇ ਵਿੱਚ ਜਿਹੜਾ ਸ਼ਿਪ ਸੀ, ਟੈਂਕਰ ਸੀ ਜਿਹੜਾ ਜੋ ਗੈਸ ਲੈ ਕੇ ਜਾ ਰਿਹਾ ਸੀ, ਉਸ ਨੂੰ ਹਿੱਟ ਕੀਤਾ ਹੈਗਾ ਆ। ਆਇਤੁੱਲਾ ਅਲੀ ਖਮੈਨੀ ਕਹਿੰਦੇ ਜਦੋਂ ਤਹਿਰਾਨ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਮਾਰਿਆ ਗਿਆ, ਤੇ ਉਹਦਾ ਜਿਹੜਾ ਮੁੰਡਾ ਮੁਜਤਬਾ ਖਮੈਨੀ ਉਹ ਹੁਣ ਸਕਸੀਡ ਕਰ ਰਿਹਾ ਆ, ਤੇ ਈਰਾਨ ਵਾਲੇ ਉਸ ਸਮੇਂ ਤੋਂ ਹੀ ਜਿਹੜੇ ਆ ਮਿਜ਼ਾਈਲ ਤੇ ਡਰੋਨਸ ਦੇ ਨਾਲ ਟਾਰਗੇਟ ਕਰ ਰਹੇ ਆ, ਚਾਹੇ ਉਹ ਇਜ਼ਰਾਈਲ ਹੋਵੇ, ਚਾਹੇ ਯੂਐਸ ਦੇ ਬੇਸਿਸ ਹੋਣ, ਤੇ ਬਹੁਤ ਸਾਰੇ ਜਿਹੜੇ ਗਲਫ ਦੇ ਨੇਸ਼ਨਸ ਹੋਣ। ਸੋ ਪੂਰੀ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਰੋਕਿਆ ਜਾ ਸਕੇ। ਸੋ ਇਜ਼ਰਾਈਲ ਨੇ ਦੂਸਰੇ ਪਾਸੇ ਜਿਹੜੀ ਲੈਬਨਾਨ 'ਚ ਲੜਾਈ ਚੱਲ ਰਹੀ ਆ, ਉਹਨਾਂ ਨੂੰ 1 ਘੰਟਾ ਹੀ ਦਿੱਤਾ ਸੀ ਵੀ ਇਸ ਸ਼ਹਿਰ ਨੂੰ, ਇੱਕ ਹੋਰ ਬੈਰੂਤ ਦੀ ਨੇਬਰਹੁੱਡ ਹੈਗੀ ਆ, ਉੱਥੋਂ ਨਿਕਲ ਜਾਓ, ਤੇ 1200 ਲੋਕ ਹੁਣ ਤੱਕ ਜਿਹੜੇ ਆ ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਹੈਗਸਤ ਨੇ ਕਨਫਰਮ ਕੀਤਾ ਵੀ ਯੂਐਸ ਨੇ ਇੱਕ ਐਮੂਨੀਸ਼ਨ ਡਿਪੋ ਜਿਹੜਾ ਸੀਗਾ ਇਸਫਾਨ ਏਰੀਆ ਜੋ ਟਾਊਨ ਆ ਉੱਥੇ ਤਹਿਰਾਨ ਦੇ ਵਿੱਚ, ਈਰਾਨ ਦੇ ਵਿੱਚ, ਉਹਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈਗਾ ਆ। ਸੈਕਟਰੀ ਆਫ ਸਟੇਟ ਡਿਫੈਂਸ ਸੈਕਟਰੀ ਆਫ ਡਿਫੈਂਸ ਦੇ ਜਿਹੜੇ ਪੀਟ ਹੈਗਸਤ ਆ, ਉਹਨਾਂ ਨੇ ਵੀਡੀਓ ਦੇ ਵਿੱਚ ਕਨਫਰਮ ਕੀਤਾ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਦੇ ਕਹਿਣ ਦੇ ਮੁਤਾਬਕ ਅਸੀਂ ਜਿਹੜਾ ਆ ਇਸਫਹਾਨ ਜੋ ਐਮੂਨੀਸ਼ਨ ਡਿਪੋ ਆ ਉਸ ਨੂੰ ਯੂਐਸ ਬੰਬਰਸ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈਗਾ ਆ। ਕਹਿੰਦੇ ਭਈ 99.9% ਜਿਹੜਾ ਉਹਨਾਂ ਦਾ ਅਸੀਂ ਜਿਹੜਾ ਅਸਲਾ ਆ ਉਸ ਨੂੰ ਤਬਾਹ ਕਰ ਚੁੱਕੇ ਹੈਗੇ ਆ। ਆਪਾਂ B2 ਬੰਬਰ, B52 ਬੰਬਰਸ ਇਸ ਮਿਸ਼ਨ ਦੇ ਲਈ ਯੂਜ਼ ਕਰ ਰਹੇ ਹੈਗੇ ਆ। ਤੇ ਹੈਗਸਤ ਨੇ ਇਹ ਵੀ ਕਿਹਾ ਵੀ ਅਸੀਂ ਰੂਲ ਆਊਟ ਨਹੀਂ ਕਰਦੇ ਹੈਗੇ ਵੀ ਈਰਾਨ ਦੇ ਵਿੱਚ ਜਿਹੜੇ ਟਰੂਪ ਨਹੀਂ ਜਾਣਗੇ। ਕਹਿੰਦੇ ਸੈਕਟਰੀ ਆਫ ਸਟੇਟ ਪੀਟ ਹੈਗਸਤ ਉਹਨਾਂ ਨੇ ਕਿਹਾ ਵੀ ਡਿਡ ਨਾਟ ਰੂਲ ਆਊਟ ਦ ਪੋਸੀਬਿਲਿਟੀ ਆਫ ਪੁੱਟਿੰਗ ਅਮਰੀਕਨ ਟਰੂਪਸ ਔਨ ਦ ਗਰਾਊਂਡ ਇਨ ਈਰਾਨ। ਤੇ ਜਦੋਂ ਉਹਨਾਂ ਨੂੰ ਪੈਂਟਾਗਨ ਦੇ ਵਿੱਚ ਪੁੱਛਿਆ ਗਿਆ, ਕਹਿੰਦੇ ਵੀ ਅਸੀਂ ਕੋਈ ਵੀ ਜਿਹੜੀ ਆਪਸ਼ਨ ਆ ਉਹ ਯੂਜ਼ ਕਰ ਸਕਦੇ ਹੈਗੇ ਆ। ਤੇ ਯੂਐਸ ਨੇ ਕਿਹਾ ਵੀ ਜਿਹੜੇ ਬਾਹਰਲੇ ਮੁਲਕ ਆ ਉਹ ਤਿਆਰ ਰਹਿਣ ਹੁਣ ਸਟੇਟ ਆਫ ਹਾਰਮੋਜ਼ ਨੂੰ ਖਿਲਾਉਣ ਦੇ ਲਈ। ਸਾਡੀ ਇਹ ਜ਼ਿੰਮੇਵਾਰੀ ਨਹੀਂ। ਈਵਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿ ਦਿੱਤਾ ਵੀ ਤੁਸੀਂ ਸਾਡਾ ਸਾਥ ਨਹੀਂ ਦਿੱਤਾ, ਇਸ ਕਰਕੇ ਇਹ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ। ਜੀ, ਉਹਨਾਂ ਨੇ ਕਿਹਾ ਗੋ ਗੈਟ ਯੂਰ ਓਨ ਫਿਊਲ ਫਰੋਮ ਸਟੇਟ ਆਫ ਹਾਰਮੋਜ਼, ਜਸਟ ਟੇਕ ਦਾ ਫਿਊਲ। ਕਹਿੰਦੇ ਵੀ ਜੇ ਯੂਕੇ ਨੂੰ ਤੇ ਹੋਰ ਜਿਹੜੇ ਐਲਾਈਜ਼ ਆ ਉਹਨਾਂ ਦੇ ਉੱਤੇ ਗੁੱਸਾ ਜਿਹੜਾ ਉਹ ਝਾੜਦੇ ਹੋਏ ਟਰੰਪ ਹੋਣਾ ਨੇ ਇਹ ਜਿਹੜਾ ਤੱਤਾ ਬਿਆਨ ਇਹਨਾਂ ਨੂੰ ਦਿੱਤਾ ਜਿਹੜਾ ਉਹ ਹੈਗਾ ਆ। ਸੋ ਟਰੂਥ ਸੋਸ਼ਲ ਦੇ ਉੱਤੇ ਇਹ ਆਖਿਆ ਸੀਗਾ, ਕਹਿੰਦੇ ਵੀ ਯੂਕੇ ਸ਼ੁੱਡ ਬਿਲਡ ਅਪ ਕਰੇਜ, ਵੀ ਆਪਣੇ ਅੰਦਰ ਕਰੇਜ ਲਿਆਓ, ਹਿੰਮਤ ਲਿਆਓ, ਤੇ ਜਿਹੜਾ ਸਟੇਟ ਆਫ ਹਾਰਮੋਜ਼ ਤੋਂ ਜਾ ਕੇ ਫਿਊਲ ਉੱਥੋਂ ਤੁਸੀਂ ਲੈ ਆਓ। ਸੋ ਕਹਿੰਦੇ ਵੀ ਇਹਦੇ ਨਾਲ ਆਪਣੇ ਲਈ ਲੜਨਾ ਜਿਹੜਾ ਉਹ ਤੁਸੀਂ ਸਿੱਖੋਗੇ। You will start learning how to fight for yourself. USA won't be there to help you anymore. ਸੋ ਈਰਾਨ ਦੀ ਵਾਰ ਤੋਂ ਬਾਅਦ 'ਚ ਲੱਗਦਾ ਨਾਟੋ ਦਾ ਵੀ ਹਰਜੋਤ ਸਿੰਘ ਜੀ ਸਮਾਪਤੀ ਕਿਤੇ ਨਾ ਕਿਤੇ ਉਸ ਪਾਸੇ ਵੱਲ ਨੂੰ ਜਿਹੜੀ ਉਹ ਕੰਮ ਵੱਧ ਰਹੀ ਆ। ਦਹਾਕਿਆਂ ਬੱਧੀ ਜਿਹੜੀ ਇਹ ਸਟ੍ਰੈਟੇਜਿਕ ਡਿਫੈਂਸ ਅਲਾਇੰਸ ਸੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ, ਜੋ ਪਿਛਲੀ ਵਾਰੀ ਵੀ ਕਾਫੀ ਥਿੜਕਦੀ ਰਹੀ, ਇਸ ਵਾਰ ਲੱਗਦਾ ਵੀ ਇਹ ਇੱਕ ਪਾਸੇ ਜਿਹੜੀ ਉਹ ਲੱਗ ਸਕਦੀ ਆ। ਔਰ ਵੈਸਟਰਨ ਐਲਾਈਜ਼ ਨੂੰ ਇਹ ਵੀ ਪਤਾ ਹੈ ਵੀ ਆਪਸ ਦੇ ਵਿੱਚ ਸਾਂਝ ਤੋਂ ਬਗੈਰ ਰਸ਼ੀਆ, ਚੀਨ, ਉਹਨਾਂ ਦਾ ਮੁਕਾਬਲਾ ਕਰਨਾ, ਕਿਉਂਕਿ ਭੂਗੋਲਿਕ ਤੌਰ ਦੇ ਉੱਤੇ ਜਿਓਗ੍ਰਾਫਿਕਲੀ ਬੜੇ ਛੋਟੇ ਮੁਲਕ ਨੇ ਸਾਰੇ ਯੂਰਪ ਦੇ। ਰਸ਼ੀਆ ਤੇ ਚੀਨ ਦੇ ਜਿਹੜੇ ਉਹ ਮੁਕਾਬਲੇ USA ਕਾਫੀ ਵੱਡਾ ਆ ਜਿਓਗ੍ਰਾਫਿਕਲੀ ਵੀ, ਉੱਦਾਂ ਵੀ ਪਰ ਕੈਪੀਟਾ ਵਾਈਜ਼ ਵੀ ਤੇ GDP ਦੇ ਵਾਈਜ਼ ਵੀ। ਸੋ ਉਹ ਤਾਂ ਮੁਕਾਬਲਾ ਜਿਹੜਾ ਉਦੋਂ ਦਾ ਕਰ ਹੀ ਰਿਹਾ ਆ, ਪਰ ਸਾਰਿਆਂ ਦਾ ਜਿਹੜਾ ਸਾਥ ਜਿੱਦਾਂ ਇੱਕ ਦੂਜੇ ਦਾ ਟੁੱਟ ਜਾਊਗਾ ਤੇ ਕੀ ਦੇਖਣ ਵਾਲੀ ਗੱਲ ਹੋਊਗੀ। ਕੀ ਯੂਰਪ ਅਮਰੀਕਾ ਤੋਂ ਬਗੈਰ ਸਰਵਾਈਵ ਕਰ ਸਕੂਗਾ ਨਾਟੋ ਦੇ ਵਿੱਚ ਜੇ ਅਮਰੀਕਾ ਨਹੀਂ ਆ? ਤੇ ਕੀ ਉਹਨਾਂ ਦਾ ਜਿਹੜਾ ਡਿਫੈਂਸ ਵਾਲਾ ਗੱਲ ਆ
ਉਹ ਕਰ ਜਾਊਗੀ, ਇਹ ਦੇਖਣ ਵਾਲੀ ਗੱਲ ਆ ਕਿਉਂਕਿ ਯੂਰਪ ਨੇ ਮੁੱਢ ਤੋਂ ਹੀ ਸਾਰੀ ਜਿਹੜੀ ਡਿਫੈਂਸ ਦਾ ਭਾਰ ਆ ਉਹ ਅਮਰੀਕਾ ਦੇ ਉੱਤੇ ਲਾ ਦਿੱਤਾ। ਉਹਨਾਂ ਨੇ ਕਦੇ ਚੇਤੇ 'ਚ ਵੀ ਨਹੀਂ ਸੀਗਾ ਵੀ ਏਦਾਂ ਦੇ ਵੀ ਜਿਹੜੇ ਰਿਸ਼ਤੇ ਆ ਉਹ ਆ ਸਕਣਗੇ। ਉਹ ਹਮੇਸ਼ਾ ਹੀ ਸੋਚਦੇ ਸੀਗੇ ਵੀ ਜਦੋਂ ਕਿਤੇ ਮਾੜਾ-ਮੋਟਾ ਉੱਤੇ ਥੱਲੇ ਹੋਊਗਾ ਤਾਂ ਇਵੈਂਚੁਅਲੀ ਆਪਸ ਦੇ ਵਿੱਚ ਮਿਲ ਜਾਣਗੇ। ਪਰ ਟਰੰਪ ਹੁਣਾਂ ਦੇ ਅੱਜ ਜਿਹੜੇ ਗੁੱਸੇ ਭਰੇ ਜਿਹੜੇ ਬਿਆਨ ਆ ਵੀ ਜਾਓ ਆਪਣਾ ਤੇਲ ਆਪੇ ਲੈ ਆਓ, ਲਿਆਓ ਹਿੰਮਤ ਤੇ ਦੇਖੋ, ਜਾ ਕੇ ਦੇਖੋ ਵੀ ਕੀ ਜਿਹੜਾ ਹੁੰਦਾ ਹੈ ਵੀ ਅਸੀਂ ਹੁਣ ਤੁਹਾਡੀ ਮਦਦ ਨਹੀਂ ਕਰਾਂਗੇ। ਸੋ ਇਹਦੇ ਡੂੰਘੇ ਤੇ ਲੰਬੇ ਸਿੱਟੇ ਜਿਹੜੇ ਆ ਉਹ ਅੱਗੇ ਨਿਕਲ ਸਕਦੇ ਆ। ਇਸੇ ਤਰੀਕੇ ਦੇ ਨਾਲ ਮਿਡਲ ਈਸਟ ਤੇ ਇਸ ਕ੍ਰਾਈਸਿਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇਹ ਇਸ ਟਾਈਮ ਕੁਵੈਤ ਵਾਲੇ ਕਹਿ ਰਹੇ ਆ ਵੀ ਉਹਨਾਂ ਨੇ 5 ਬੈਲਿਸਟਿਕ ਮਿਜ਼ਾਈਲ ਜੋ ਈਰਾਨ ਦੇ ਵੱਲੋਂ ਦਾਗੀਆਂ ਗਈਆਂ ਸੀਗੀਆਂ ਤੇ 7 ਡਰੋਨ ਪਿਛਲੇ 24 ਘੰਟਿਆਂ 'ਚ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਆ, ਉਹਨਾਂ ਨੂੰ ਰਾਹ ਦੇ ਵਿੱਚ ਨਸ਼ਟ ਕੀਤਾ ਆ।